ਪਾਕਿਸਤਾਨ ਤੋਂ ਕੰਮਕਾਰ ਵਾਸਤੇ ਔਰ ਪੜ੍ਹਨ ਵਾਸਤੇ ਦੂਸਰੇ ਮੁਲਕ ਜਿੱਦਾਂ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਦੁਨੀਆ ਦੇ ਬਾਕੀ ਸਾਰੇ ਮੁਲਕ ਨੇ ਜਿਹੜੇ ਉੱਥੇ ਜਾਣ ਵਾਲਿਆਂ ਨੂੰ ਪਹਿਲਾਂ ਆਪਣੀਆਂ ਸਾਰੀਆਂ ਡਿਗਰੀਆਂ, ਆਪਣੀਆਂ ਸ਼ਨਾਖਤੀ ਅਲਾਮਤਾਂ ਔਰ ਦੂਸਰੇ ਕਾਗਜ਼ ਪੱਤਰ ਨੇ ਜਿਹੜੇ ਉਹਨਾਂ ਦੀ ਤਸਦੀਕ ਕਰਾਉਣੀ ਪੈਂਦੀ ਹੈ। ਡਿਗਰੀਆਂ ਮੁਤਲਕਾ ਬੋਰਡਾਂ ਤੋਂ ਬਾਅਦ ਪਾਕਿਸਤਾਨੀ ਫਾਰਨ ਆਫਿਸ ਤੋਂ ਤਸਦੀਕ ਹੋਣ ਲਈ ਆਉਂਦੀਆਂ ਨੇ ਔਰ ਇਸੇ ਤਰ੍ਹਾਂ ਬਾਕੀ ਸ਼ਨਾਖਤੀ ਕਾਗਜ਼ ਪੱਤਰ ਨੇ ਜਿਹੜੇ ਉਹ ਪਾਕਿਸਤਾਨੀ ਫਾਰਨ ਆਫਿਸ ਦੀ ਤਸਦੀਕ ਤੋਂ ਬਾਅਦ ਇਹ ਬਾਕੀ ਮੁਲਕਾਂ ਦੇ ਵਿੱਚ ਕਾਬਲੇ ਕਬੂਲ ਹੁੰਦੀਆਂ ਨੇ ਔਰ ਹਰ ਪਾਕਿਸਤਾਨ ਤੋਂ ਬਾਹਰ ਸਫ਼ਰ ਕਰਨ ਵਾਲੇ ਵਾਸਤੇ ਇਹ ਤਸਦੀਕਾਂ ਨੇ ਜਿਹੜੀਆਂ ਇਹ ਜ਼ਰੂਰੀ ਨੇ। ਪਾਕਿਸਤਾਨੀ ਫਾਰਨ ਆਫਿਸ ਨਾ ਸਿਰਫ ਇਹਨਾਂ ਦੀ ਤਸਦੀਕ ਕਰਦਾ ਹੈ ਬਲਕਿ ਅਪੋਸਟਾਈਲ ਜਿਹੜਾ ਹੈ ਸਰਟੀਫਿਕੇਟ ਉਹ ਵੀ ਜਾਰੀ ਕਰਦਾ ਹੈ। ਇਹ ਸਰਟੀਫਿਕੇਟ ਹੈ ਜਿਹੜਾ ਇਹ ਤਸਦੀਕ ਕਰਦਾ ਹੈ ਕਿ ਡਿਗਰੀਆਂ ਦੇ ਉੱਤੇ ਜਿਹੜੀ ਸਟੈਂਪ ਔਰ ਸਿਗਨੇਚਰ ਨੇ ਉਹ ਅਸਲੀ ਨੇ, ਜਿਨ੍ਹਾਂ ਤੋਂ ਬਾਅਦ ਇਹਨਾਂ ਡਿਗਰੀਆਂ ਦੀ ਅਸਲੀ ਹੋਣ ਦੀ ਜਾਂਚ ਹੈ ਜਿਹੜੀ ਉਹਨੂੰ ਸਰਕਾਰੀ ਤਸਦੀਕ ਦੇ ਤੌਰ ਤੇ ਦੂਜੇ ਮੁਲਕ ਮੰਨਦੇ ਨੇ। ਪਾਕਿਸਤਾਨੀ ਫਾਰਨ ਆਫਿਸ ਨੇ ਇਸ ਬਾਰੇ ਸੈਨੇਟ ਦੀ ਕਮੇਟੀ ਨੂੰ ਬਰੀਫਿੰਗ ਦਿੰਦਿਆਂ ਆਖਿਆ ਕਿ ਪਿਛਲੇ 1.5 ਸਾਲ 'ਚ ਪਾਕਿਸਤਾਨੀ ਫਾਰਨ ਆਫਿਸ ਨੇ ਇਸ ਤਸਦੀਕ ਦੀ ਮੱਦ ਦੇ ਵਿੱਚ ਲੋਕਾਂ ਕੋਲੋਂ 200 ਕਰੋੜ ਰੁਪਈਆ ਜਿਹੜਾ ਉਹ ਇਕੱਠਾ ਕਰਕੇ ਕੌਮੀ ਖਜ਼ਾਨੇ 'ਚ ਜਮ੍ਹਾਂ ਕਰਾਇਆ। ਯਾਨੀ ਪਿਛਲੇ 1.5 ਸਾਲ 'ਚ ਮੁਲਕ ਛੱਡ ਕੇ ਬਾਹਰ ਜਾਣ ਵਾਲਿਆਂ ਦੇ ਕਾਗਜ਼ਾਂ ਪੱਤਰਾਂ ਦੀ ਤਸਦੀਕ ਦੀ ਮੱਦ ਦੇ ਵਿੱਚ 2 ਅਰਬ ਜਾਂ 200 ਕਰੋੜ ਰੁਪਈਆ ਜਿਹੜਾ ਉਹ ਕੌਮੀ ਖਜ਼ਾਨੇ ਦੇ ਵਿੱਚ ਆਇਆ ਹੈ। ਇਹ ਜਿਹੜੀ ਬਰੀਫਿੰਗ ਹੈ ਇਹ ਪਾਕਿਸਤਾਨੀ ਫਾਰਨ ਆਫਿਸ ਦੀ ਆਲਾ ਅਫਸਰ ਆਮਨਾ ਬਲੋਚ ਹੋਣਾ ਵੱਲੋਂ ਸੈਨੇਟ ਕਮੇਟੀ ਨੂੰ ਦਿੱਤੀ ਗਈ ਹੈ, ਜਿਹਦੇ 'ਚ ਉਹਨਾਂ ਨੇ ਆਖਿਆ ਕਿ ਪਾਕਿਸਤਾਨੀ ਪਾਰਲੀਮੈਂਟ ਨੇ ਪਹਿਲਾਂ ਹੀ ਕਾਨੂੰਨ ਨੂੰ ਮਨਜ਼ੂਰ ਕੀਤਾ ਹੋਇਆ ਜਿਹਦੇ ਤਹਿਤ ਵਸੂਲੀਆਂ ਹੋ ਰਹੀਆਂ ਨੇ।